ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੂਤਰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 1 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅੱਡਾ ਨਿਜੀ ਟਿਰਕੇਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਛਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਕੋਰਟ ਨੇ ਜਿਹੜੀਆਂ ਅਬੋਰਸ਼ਨ ਦੇ ਲਈ ਜਿਹੜੀਆਂ ਪਿਲਸ ਹੁੰਦੀਆਂ ਬਾਈ ਮੇਲ, ਜਿਹਨੂੰ ਮਾਈਫ੍ਰਿਸਟਨ ਕਰਕੇ ਕਿਹਾ ਜਾਂਦਾ ਹੈਗਾ, ਉਹ ਬਲੌਕ ਕਰ ਦਿੱਤਾ ਹੈਗਾ। ਫੈਡਰਲ ਅਪੀਲ ਕੋਰਟਸ ਨੇ ਇਹ ਕਿਹਾ ਹੈ ਵੀ ਜਿਹੜੀ ਵਨ ਆਫ ਦਾ ਮੋਸਟ ਕਾਮਨ ਮੀਨਸ ਅਬੋਰਸ਼ਨ ਦੇ ਲਈ ਇਹ ਜਿਹੜੀ ਮਾਈਫ੍ਰਿਸਟਨ ਕਰਕੇ ਜੋ ਦਵਾਈ ਆ ਵਰਤੀ ਜਾਂਦੀ ਆ, ਤੇ ਇਹ ਬਾਈ ਮੇਲ ਰਾਹੀਂ ਨਹੀਂ ਕਿਤੇ ਵੀ ਪਹੁੰਚਾਈ ਜਾ ਸਕਦੀ ਹੈਗੀ। ਨਿਊ ਆਰਲੀਨਸ ਬੇਸਡ 5th US ਕੋਰਟ ਆਫ ਅਪੀਲਸ ਨੇ ਇਹ ਕਿਹਾ ਵੀ ਅਬੋਰਸ਼ਨ ਪਿਲ ਜਿਹੜੀ ਡਿਸਟਰੀਬਿਊਟ ਕਿਸੇ ਨੂੰ ਦਿੱਤੀ ਵੀ ਜਾਊਗੀ, ਉਹ ਇਨ ਪਰਸਨ ਕਲੀਨਿਕ ਦੇ ਵਿੱਚ ਜੇ ਕੋਈ ਡਾਕਟਰ ਰੈਫਰ ਕਰਦਾ ਉਹ ਉੱਦਾਂ ਹੀ ਦਿੱਤੀ ਜਾਊਗੀ। ਸੁਪਰੀਮ ਕੋਰਟ ਦੀ ਜਦੋਂ ਤੋਂ 2022 ਦੀ ਰੂਲਿੰਗ ਆਈ ਆ, ਜਿਹਦੇ ਵਿੱਚ ਰੋ ਵਰਸਸ ਵੇਡ ਨੂੰ ਓਵਰਟਰਨ ਕੀਤਾ ਸੀ ਤੇ ਜਿਹਦੇ ਵਿੱਚ ਐਨਫੋਰਸਮੈਂਟ ਆਫ ਅਬੋਰਸ਼ਨ ਬੈਨ ਸੀਗਾ, ਪ੍ਰਿਸਕ੍ਰਿਪਸ਼ਨ ਬਾਈ ਮੇਲ, ਇਹ ਇੱਕ ਮੇਜਰ ਇਸ਼ੂ ਬਣ ਗਿਆ ਸੀਗਾ, ਖਾਸ ਕਰਕੇ ਜਿਹੜੇ ਅਬੋਰਸ਼ਨਸ ਪ੍ਰੋਵਾਈਡ ਕਰਦੇ ਹੈਗੇ ਆ। ਸੋ ਇਹ ਉਹਨਾਂ ਸਟੇਟਾਂ ਦੇ ਵਿੱਚ ਵੀ ਜਿੱਥੇ ਬੈਨ ਇਨ ਪਲੇਸ ਹੈਗਾ। ਸੋ ਇਹ ਕਹਿੰਦੇ ਵੀ ਅਲਟੀਮੇਟਲੀ ਇਹ ਸੁਪਰੀਮ ਕੋਰਟ ਦੇ ਵਿੱਚ ਜਾਊਗਾ, ਪਰ ਫੈਡਰਲ ਅਪੀਲ ਕੋਰਟਸ ਨੇ ਜਿਹੜਾ ਇਸ ਨੂੰ ਓਵਰਟਰਨ ਕਰ ਦਿੱਤਾ ਹੈਗਾ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਟਰੰਪ ਐਡਮਿਨਿਸਟ੍ਰੇਸ਼ਨ ਨੇ 5000 ਫੌਜੀ ਜਿਹੜੇ ਜਰਮਨੀ ਦੇ ਵਿੱਚ ਸੀਗੇ ਟਰੂਪਸ, ਉਹਨਾਂ ਨੂੰ ਕੱਟ ਕਰ ਦਿੱਤਾ ਆ। ਪੈਂਟਾਗਨ ਕਹਿੰਦੇ ਵੀ ਪਲਾਨ ਕਰ ਰਿਹਾ ਵੀ ਉਹ 5000 ਜਿਹੜੇ ਫੌਜੀ ਆ ਜਰਮਨੀ ਤੋਂ, ਉਹਨਾਂ ਨੂੰ ਵਾਪਸ ਬੁਲਾਉਣ ਜਾ ਰਿਹਾ ਆ। ਥੋੜੇ ਦਿਨ ਪਹਿਲਾਂ ਜਰਮਨ ਦੇ ਜਿਹੜੇ ਚਾਂਸਲਰ ਫਰੈਡਰਿਚ ਮਰਜ਼, ਉਹਨਾਂ ਨੇ ਨਿੰਦਾ ਕੀਤੀ ਸੀਗੀ ਟਰੰਪ ਪ੍ਰਸ਼ਾਸਨ ਦੀ ਤੇ ਅਮਰੀਕਾ ਦੀ ਵੀ। ਕਹਿੰਦੇ ਵੀ ਇਹਨਾਂ ਦੇ ਕੋਲ ਕੋਈ ਮਜ਼ਬੂਤ ਠੋਸ ਨੀਤੀ ਨਹੀਂ ਹੈਗੀ ਈਰਾਨ ਨੂੰ ਜਿਹੜਾ ਉਹ ਲੈ ਕੇ। ਆਲਰੇਡੀ ਪੈਂਟਾਗਨ ਦੇ ਵਿੱਚ ਈਮੇਲਸ ਜਿਹੜੀਆਂ ਉਹ ਸਾਹਮਣੇ ਆਈਆਂ, ਜਿਸ ਵਿੱਚ ਸਪੇਨ ਨੂੰ ਨਾਟੋ ਚੋਂ ਬਾਹਰ ਕੱਢਣ ਦੀ ਗੱਲਬਾਤ ਜਿਹੜੀ ਉਹ ਚੱਲ ਰਹੀ ਆ। ਤੇ ਹੁਣ ਜਰਮਨੀ ਦੇ ਉਲਟ ਵੀ ਟਰੰਪ ਹੋਣਾ ਨੇ ਇਹ ਇੱਕ ਫੈਸਲਾ ਜਿਹੜਾ ਉਹ ਲਿਆ ਆ। ਸੋ ਪਬਲਿਕਲੀ ਕ੍ਰਿਟਿਸਾਈਜ਼ ਕਰਨ ਦੇ ਉੱਤੇ ਲੱਗਦਾ ਆ ਵੀ ਇਹਨਾਂ ਨੂੰ ਹੁਣ ਇਸ ਤਰੀਕੇ ਦੇ ਨਾਲ ਜਿਹੜੀ ਆਰਮ ਆਊਟ ਟਵਿਸਟ ਕਰਨ ਦੀ ਕੋਸ਼ਿਸ਼ ਹੈਗੀ ਆ। ਵਰਲਡ ਵਾਰ 2 ਤੇ ਕੋਲਡ ਵਾਰ ਤੋਂ ਬਾਅਦ ਦੇ ਵਿੱਚ 36000 ਐਕਟਿਵ ਡਿਊਟੀ ਜਿਹੜੇ ਟਰੂਪਸ ਆ, ਉਹਨਾਂ ਨੂੰ ਬੇਸਿਸ ਜਿਹੜੇ ਵੱਖ-ਵੱਖ ਜਰਮਨੀ 'ਚ ਆ ਉੱਥੇ ਲਾਏ ਗਏ ਸੀਗੇ, ਜਿਨ੍ਹਾਂ ਦੇ ਵਿੱਚ ਇਸ ਤੋਂ ਇਲਾਵਾ 1500 ਰਿਜ਼ਰਵ ਵਾਲੇ ਤੇ 11500 ਸਿਵਿਲੀਅਨਸ ਜਿਹੜੇ ਸੀਗੇ। ਡਿਪਾਰਟਮੈਂਟ ਆਫ ਡਿਫੈਂਸ ਦੇ ਆਪਣੇ ਜਿਹੜੇ ਫਿਗਰ ਆંકੜੇ ਆ ਇਹ ਦੱਸਦੇ ਆ। ਇਸ ਤੋਂ ਵੱਧ ਜਿਹੜੇ ਡਿਫੈਂਸ ਦੇ ਲੋਕ ਨੇ ਉਹ ਜਾਪਾਨ ਦੇ ਵਿੱਚ ਲਾਏ ਗਏ ਸੀਗੇ, ਜਿਹੜੇ US ਟਰੂਪ ਸੀਗੇ। ਸੋ ਜਰਮਨੀ ਨੂੰ ਆਲਸੋ ਇਹ ਵੀ ਕਿਹਾ ਜਾਂਦਾ ਆ ਵੀ ਹੈੱਡਕੁਆਟਰ ਆ ਜਿਹੜਾ US ਯੂਰਪੀਅਨ ਕਮਾਂਡ ਦਾ ਤੇ ਅਫਰੀਕਾ ਕਮਾਂਡ ਦਾ, ਰੈਮਸਟੀਨ 에ਅਰ ਬੇਸ ਉੱਥੇ ਹੈਗਾ ਆ, ਜੋ ਕਿ ਬਹੁਤ ਮਸ਼ਹੂਰ ਇੱਕ 에ਅਰ ਬੇਸ ਆ US ਦੇ ਆਪਰੇਸ਼ਨਸ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਜਿਹੜੇ ਅੱਜ 5000 ਜਿਹੜੇ ਫੌਜੀ ਆ ਉਹਨਾਂ ਨੂੰ ਵਾਪਸ ਜਿਹੜਾ ਆ ਉਹ ਵਿਡਰਾ ਜਿਹੜਾ ਉਹ ਕੀਤਾ ਜਾਵੇਗਾ। ਚਾਂਸਲਰ ਦਾ ਨੇ ਜਦੋਂ ਹੁਣ ਕ੍ਰਿਟਿਸਾਈਜ਼ ਕੀਤਾ ਪਬਲਿਕਲੀ ਟਰੰਪ ਹੋਣਾ ਨੂੰ ਈਰਾਨ ਵਾਰ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਵੀ ਜਿਹੜਾ ਟਰਾਂਸਪੋਰਟ ਤੇ ਜਿਹੜੇ ਇੰਜਰਡ ਟਰੂਪਸ ਹੈਗੇ ਆ ਰੀਜਨਲ ਮੈਡੀਕਲ ਸੈਂਟਰ 'ਚ ਉੱਥੇ ਜਰਮਨੀ 'ਚ, ਉਹਨਾਂ ਉੱਤੇ ਕੋਈ ਇਫੈਕਟ ਨਹੀਂ ਹੋਊਗਾ। ਤੇ ਇਰਾਨੀਅਨ ਸਟ੍ਰਾਈਕਸ ਦੇ ਨਾਲ ਜਿਹੜੇ ਫੌਜੀ ਫੱਟੜ ਹੋਏ ਸੀ, ਉਹਨਾਂ ਦਾ ਵੀ ਇਲਾਜ ਉਹਨਾਂ ਹਸਪਤਾਲਾਂ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ। ਚੀਫ ਪੈਂਟਾਗਨ ਦੇ ਜਿਹੜੇ ਸਪੋਕਸਪਰਸਨ ਸ਼ੌਨ ਪਾਰਨਲ, ਉਹਨਾਂ ਨੇ ਦੱਸਿਆ ਵੀ ਇਹ ਜਿਹੜਾ ਵਿਡਰੋਲ ਆ ਆਉਂਦੇ 6 ਤੋਂ
12 ਮਹੀਨਿਆਂ ਦੇ ਵਿੱਚ ਜਿਹੜਾ ਹੋਵੇਗਾ। ਸੋ ਟਰੰਪ ਹੁਣਾਂ ਨੇ ਇਸ ਹਫ਼ਤੇ ਦੇ ਵਿੱਚ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਸੀਗਾ ਵੀ ਜਰਮਨੀ ਦੇ ਵਿੱਚੋਂ ਜਿਹੜੇ ਟਰੂਪਸ ਆ ਉਹਨਾਂ ਨੂੰ ਰਿਡਿਊਸ ਕੀਤਾ ਜਿਹੜਾ ਹੋ ਜਾਊਗਾ, ਕਿਉਂਕਿ ਉਹਨਾਂ ਦੀ ਫਰਸਟ੍ਰੇਸ਼ਨ ਜਰਮਨ ਚਾਂਸਲਰ ਦੇ ਨਾਲ ਲਗਾਤਾਰ ਵੱਧ ਰਹੀ ਸੀਗੀ। ਤੇ ਸੋ ਹੁਣ ਦੇਖਦੇ ਹਾਂ ਕੀ ਹੁੰਦਾ। ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਹਰਜੋਤ ਸਿੰਘ ਜੀ, ਜਾਪਾਨ ਦੇ ਵਿੱਚੋਂ ਆਪਣਾ ਜਿਹੜਾ ਏਅਰ ਡਿਫੈਂਸ ਸਿਸਟਮ ਆ ਉਹ ਵਾਪਸ ਬੁਲਾ ਲੈਣਾ, ਫੌਜੀ ਉੱਥੋਂ ਜਿਹੜੇ ਉਹ ਕੱਟ ਲੈਣੇ। ਤੇ ਓਵਰਆਲ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਜਿਹੜੀਆਂ ਰਸ਼ੀਆ ਵਾਲੇ ਆ ਉਹ ਕਿਤੇ ਨਾ ਕਿਤੇ ਖੁਸ਼ ਹੋ ਰਹੇ ਹੋਣਗੇ ਵੀ ਇਹਨਾਂ ਦਾ ਅੰਦਰ ਖਾਤੇ ਜਿਹੜਾ ਕਾਟੋ ਕਲੇਸ਼ ਆ ਜਿਹੜਾ ਨਾਟੋ ਦੇ ਦਰਮਿਆਨ ਉਹ ਚੱਲ ਰਿਹਾ ਹੈਗਾ ਆ। ਸੋ ਦੇਖਦੇ ਹਾਂ ਵੀ ਜਿਹੜਾ ਇੱਕ ਰਸ਼ੀਅਨ ਇਨਫਲੂਐਂਸ ਨੂੰ ਕਾਬੂ ਕਰਨ ਦੇ ਲਈ ਉੱਥੇ ਯੂਰਪ ਵਾਲੇ ਯੂਐਸ ਦੇ ਨਾਲ ਮਿਲ ਕੇ ਹੁਣ ਅੱਗੇ ਅੱਗੇ ਕਿੱਦਾਂ ਵੱਧ ਸਕਣਗੇ। 12 ਸਾਲਾਂ ਦਾ ਇੱਕ ਬੱਚਾ ਜਿਹੜਾ ਆ ਉਹ ਡਿਪੋਰਟ ਹੋਊਗਾ, ਕਿਉਂਕਿ ਯੂਐਸਏ ਦੇ ਵਿੱਚ ਉਹਦੇ ਫਾਦਰ ਨੇ ਕਹਿਤਾ ਵੀ ਮੈਂ ਡੀਐਨਏ ਟੈਸਟ ਨਹੀਂ ਕਰਾਉਣਾ ਤਾਂ ਕਿ ਉਹਦੀ ਜਿਹੜੀ ਸਿਟੀਜ਼ਨਸ਼ਿਪ ਆ ਉਹਦਾ ਪ੍ਰੂਫ ਕੀਤਾ ਜਾ ਸਕੇ। ਕਹਿੰਦੇ ਵੀ ਇਦਾਂ ਦੇ ਹਜ਼ਾਰਾਂ ਦੇ ਹਿਸਾਬ ਨਾਲ ਕੇਸ ਹੈਗੇ ਯੂਐਸਏ ਦੇ ਵਿੱਚ। ਇਹ ਅਲਾਸਕਾ ਦੇ ਵਿੱਚ ਕੇਸ ਆ ਜਿੱਥੇ ਯੂਐਸ ਇਮੀਗ੍ਰੇਸ਼ਨ ਆਫੀਸ਼ੀਅਲਸ ਡੀਐਨਏ ਟੈਸਟ ਮੰਗ ਰਹੇ ਆ ਉਹਦੇ ਫਾਦਰ ਤੋਂ, ਜੋ ਕਿ ਨੈਚੁਰਲਾਈਜ਼ ਯੂਐਸ ਸਿਟੀਜ਼ਨ ਆ ਤੇ ਜਿਹਨੇ ਮਿਲਟਰੀ ਦੇ ਵਿੱਚ ਸਰਵ ਕੀਤਾ ਸੀ। ਕਹਿੰਦੇ ਜਿਹੜਾ ਬੱਚਾ ਆ ਉਹ ਟਰਕੀ ਦੇ ਵਿੱਚ ਪੈਦਾ ਹੋਇਆ ਸੀ, ਕਿਉਂਕਿ ਜਿਸ ਟਾਈਮ ਤੇ ਉਹਦਾ ਜਿਹੜਾ ਫਾਦਰ ਆ ਉਹ ਟਰਕੀ ਦੇ ਵਿੱਚ ਉਸ ਟਾਈਮ ਪੋਸਟਡ ਸੀਗਾ। ਉਹ ਚਾਈਲਡ ਕਹਿੰਦੇ ਵੀ ਉਦੋਂ ਤੱਕ ਸਿਟੀਜ਼ਨਸ਼ਿਪ ਨਹੀਂ ਐਸਟੈਬਲਿਸ਼ ਕਰ ਸਕਦਾ ਜਦੋਂ ਤੱਕ ਗਵਰਨਮੈਂਟ ਵੈਰੀਫਾਈ ਨਹੀਂ ਕਰਦੀ ਪਈ ਉਹ ਸੱਚਮੁੱਚ ਹੀ ਉਹਦਾ ਹੀ ਬੱਚਾ ਹੈਗਾ ਜਾਂ ਨਹੀਂ। ਤੇ ਕਹਿੰਦੇ ਵੀ ਉਹ ਡਿਟੈਂਸ਼ਨ ਤਾਂ ਨਹੀਂ ਰੱਖਿਆ, ਪਰ ਆਉਣ ਵਾਲੇ ਸਮੇਂ 'ਚ ਲੱਗਦਾ ਆ ਵੀ ਉਹ ਬੱਚੇ ਨੂੰ ਜਿਹੜਾ ਆ ਡਿਪੋਰਟ ਕੀਤਾ ਜਾ ਸਕਦਾ, ਇਨਕਲੂਡਿੰਗ ਬੱਚੇ ਦੀ ਜਿਹੜੀ ਮਾਂ। ਬੱਚੇ ਦੀ ਮਾਂ ਨੇ ਪੋਲੀਟੀਕਲ ਅਸਾਈਲਮ ਜਿਹੜਾ ਆ ਅਪਲਾਈ ਕੀਤਾ ਸੀਗਾ। ਕਹਿੰਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸਪੋਕਸਪਰਸਨ ਨੇ ਕਿਹਾ ਵੀ ਬੱਚਾ ਤੇ ਉਹਦੀ ਮਾਂ ਜਿਹੜੇ ਆ ਕੰਟਰੀ ਦੇ ਵਿੱਚ ਇਲੀਗਲੀ ਆ ਤੇ ਉਹਨਾਂ ਨੇ ਜਿਹੜੀ ਸਿਟੀਜ਼ਨਸ਼ਿਪ ਆ ਉਹ ਪ੍ਰੂਵ ਨਹੀਂ ਕੀਤੀ ਹੈਗੀ। ਸੋ ਇਹ ਕੇਸ ਹੋਰ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਆ, ਕਿਉਂਕਿ ਯੂਐਸ ਦੀ ਸੁਪਰੀਮ ਕੋਰਟ ਇਸ ਵੇਲੇ ਉਹ ਕੇਸ ਰਿਵਿਊ ਕਰ ਰਹੀ ਆ ਜਿਹੜਾ ਖਾਸ ਕਰਕੇ ਵਰਥ ਰਾਈਟ ਸਿਟੀਜ਼ਨਸ਼ਿਪ ਦਾ ਹੈਗਾ ਆ। ਤੇ 2025 ਚ ਐਗਜ਼ੀਕਿਊਟਿਵ ਆਰਡਰ ਟਰੰਪ ਉਹਨਾਂ ਨੇ ਜਾਰੀ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਜੇ ਫਾਦਰ ਮਦਰ ਸਿਟੀਜ਼ਨ ਨਹੀਂ ਤੇ ਜੇ ਬੱਚੇ ਜਿਹੜੇ ਇੱਥੇ ਬੋਰਨ ਹੁੰਦੇ ਆ ਉਹਨਾਂ ਦੇ ਤੇ ਉਹ ਸਿਟੀਜ਼ਨ ਨਹੀਂ ਬਣ ਸਕਦੇ ਹੈਗੇ। ਸੋ ਕਹਿੰਦੇ ਵੀ ਜੇ ਟਰੰਪ ਹੁਣੀ ਸਕਸੈਸਫੁਲ ਹੋ ਜਾਂਦੇ ਆ ਇਸ ਸੁਪਰੀਮ ਕੋਰਟ ਦੀ ਰੂਲਿੰਗ ਦੇ ਵਿੱਚ, ਜੇ ਉਹ ਕਰ ਦਿੰਦੀ ਸੁਪਰੀਮ ਕੋਰਟ 14th ਅਮੈਂਡਮੈਂਟ ਨੂੰ, ਤੇ ਕਹਿੰਦੇ ਵੀ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਬੱਚੇ ਆ ਉਹ ਆਪਣੀ ਜਿਹੜੀ ਆ ਉਹ ਸਿਟੀਜ਼ਨਸ਼ਿਪ ਲੂਜ਼ ਕਰ ਜਾਣਗੇ। ਇਸ ਬੱਚੇ ਦਾ ਜਿਹੜਾ ਕੇਸ ਆ ਉਹਦੀ ਜਿਹੜੀ ਸੁਣਵਾਈ ਆ ਜਨਵਰੀ 2027 ਨੂੰ ਹੋਣੀ ਆ ਉਹਦੀ ਮਦਰ ਦੇ ਨਾਲ, ਜਿਹਨੇ ਕਹਿੰਦੇ ਵੀ ਅਸਾਈਲਮ ਅਪਲਾਈ ਕੀਤਾ ਹੋਇਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਜਿਹੜਾ ਬੰਦਾ ਆ ਜਿਸ ਦਾ ਆਈਸ ਏਜੰਟਸ ਦੇ ਨਾਲ ਕਿਤੇ ਨਾ ਕਿਤੇ ਸਾਹਮਣਾ ਹੋਇਆ ਸੀ, ਕਹਿੰਦੇ ਵੀ 7 ਵਾਰੀ ਸ਼ਾਟ ਹੋਇਆ ਸੀਗਾ ਆਈਸ ਏਜੰਟਸ ਦੇ ਦੁਆਰਾ। ਤੇ ਇਹਦੇ ਤੇ ਇਹ ਦੋਸ਼ ਸੀਗੇ ਆਈਸ ਦੇ ਦੁਆਰਾ ਲਾਏ ਗਏ ਵੀ ਇਹਨੇ ਫੈਡਰਲ ਆਫੀਸਰਸ ਦੇ ਉੱਤੇ ਅਸੌਲਟ ਕੀਤਾ ਆ, ਤਾਂ ਇਸ ਦੇ ਉੱਤੇ ਜਿਹੜੀਆਂ ਅਸੀਂ ਸ਼ਾਟ ਇਸ ਨੂੰ ਕੀਤਾ ਸੀ। ਹੁਣ ਉਸ ਬੰਦੇ ਨੂੰ 36 ਸਾਲਾ ਜਿਸ ਦੇ ਉੱਤੇ 7 ਵਾਰੀ ਸ਼ਾਟ ਹੋਇਆ ਸੀ ਆਈਸ ਅਫਸਰ ਦੇ ਦੁਆਰਾ, ਉਸ ਨੂੰ ਇੰਡਾਈਟ ਕਰ ਦਿੱਤਾ ਗਿਆ ਆ। ਕਾਰਲੋਸ ਇਵਾਨ ਮੈਂਡੋਜ਼ਾ ਹਰਨਾਂਡez, ਇਸ ਦੇ ਉੱਤੇ ਦੋ ਕਾਊਂਟ ਲਾਏ ਆ ਚਾਰजेस ਦੇ, ਜਿਹੜੇ ਕਿ ਅਸੌਲਟ ਔਨ ਫੈਡਰਲ ਆਫੀਸਰ ਵਿਦ ਏ ਡੈਡਲੀ ਵੈਪਨ, ਤੇ ਇੱਕ ਅਕਾਊਂਟ ਲਾਇਆ ਵਿਲਫੁਲ ਡਿਸਟਰਕਸ਼ਨ ਆਫ ਗਵਰਨਮੈਂਟ ਪ੍ਰਾਪਰਟੀ। ਇਨਵੈਸਟੀਗੇਟਰਸ ਇਹ ਦਾਅਵਾ ਕਰ ਰਹੇ ਸੀਗੇ ਵੀ ਏਜੰਟਸ ਨੇ ਹਰਨਾਂਡez ਦੇ ਉੱਤੇ ਤਾਂ ਫਾਇਰ ਕੀਤਾ ਸੀ ਕਿਉਂਕਿ ਇਹ ਮੌਕੇ ਵਾਰਦਾਤ ਨੂੰ ਭੱਜਣ ਦੀ ਉੱਥੋਂ ਕੋਸ਼ਿਸ਼ ਕਰ ਰਿਹਾ ਸੀਗਾ ਤੇ ਕੰਪਲਾਈ ਉਹਨਾਂ ਦੀਆਂ ਗੱਲਾਂ ਮੰਨਣ ਤੋਂ ਇਹ ਇਨਕਾਰੀ ਸੀਗਾ। ਸੋ ਇਹ ਪੈਟਰਸਨ ਦੇ ਵਿੱਚ ਇਹ ਘਟਨਾ ਜਿਹੜੀ ਉਹ ਵਾਪਰੀ ਸੀਗੀ। ਸੋ ਕਾਰਲੋਸ ਮੈਂਡੋਜ਼ਾ ਹਰਨਾਂਡez ਦੇ ਉੱਤੇ ਜਿਹੜੇ ਹੁਣ ਇਹ 3 ਵੱਖਰੇ ਜਿਹੜੇ ਚਾਰजेस ਆ ਉਹ ਲਗਾਏ ਗਏ ਆ। ਤੇ ਕਹਿੰਦੇ ਵੀ 7 ਅਪ੍ਰੈਲ ਦਾ ਇੰਸੀਡੈਂਟ ਸੀਗਾ। ਅਲ ਸਲਵਾਡੋਰ ਦਾ ਇਹ ਉਹਦਾ ਨੈਸ਼ਨਲ ਆ ਤੇ ਸਟੈਨਿਸਲਾਸ ਕਾਉਂਟੀ ਦੇ ਵਿੱਚ ਰਹਿਣ ਵਾਲਾ ਆ। 3 ਜਿਹੜੇ ਆਈਸ ਦੇ ਅਫਸਰ ਆ ਉਹਨਾਂ ਨੇ ਇਸ ਨੂੰ ਡੱਕਣ ਦੀ ਕੋਸ਼ਿਸ਼ ਕੀਤੀ। ਇੱਕ ਕਸਟਮ ਬਾਰਡਰ ਪੈਟਰੋਲ ਦਾ ਅਫਸਰ ਸੀਗਾ ਤੇ ਕਹਿੰਦੇ ਇੱਕ ਟਾਰਗੇਟਡ ਆਪਰੇਸ਼ਨ ਸੀਗਾ। ਇਹ ਗੈਂਗ ਮੈਂਬਰ ਮੰਨਿਆ ਜਾਂਦਾ ਸੀਗਾ ਅਲ ਸਲਵਾਡੋਰ ਦੇ ਵਿੱਚ, ਜਿਸ ਕਰਕੇ ਇਸ ਨੂੰ ਇੱਕ ਮਰਡਰ ਦੇ ਮਾਮਲੇ ਦੇ ਵਿੱਚ ਸਵਾਲਾਂ ਦੇ ਲਈ ਇਸ ਨੂੰ ਰੋਕਣਾ ਸੀਗਾ। ਸੋ ਏਜੰਟਸ ਕਹਿੰਦੇ ਵੀ ਉਹਨਾਂ ਨੇ ਸਪੈਸੀਫਾਈ ਤਾਂ ਨਹੀਂ ਕੀਤਾ ਵੀ ਕਿਹੜੇ ਮਰਡਰ ਦੇ ਮਾਮਲੇ 'ਚ ਇਸ ਨੂੰ ਜਿਹੜੇ ਸਵਾਲ ਜਵਾਬ ਜਿਹੜੇ ਉਹ ਕਰਨੇ ਸੀਗੇ, ਪਰ ਇਹਨੇ ਉੱਥੋਂ ਭੱਜਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ
ਤੇ ਉਹਨਾਂ ਨੇ ਕਿਹਾ ਵੀ ਆਪਣੀ ਗੱਡੀ ਥੱਲੇ ਵੀ ਇਹ ਜਿਹੜੇ ਅਫਸਰਾਂ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਤੋਂ ਬਾਅਦ ਦੇ ਵਿੱਚ ਅਫਸਰਾਂ ਨੇ ਜਿਹੜੀਆਂ ਇਸ ਦੇ ਉੱਤੇ ਗੋਲੀਆਂ ਜਿਹੜੀਆਂ ਉਹ ਚਲਾਈਆਂ ਸੀ ਤੇ ਹੁਣ ਇਵੈਂਚੁਅਲੀ ਇਸ ਨੂੰ 3 ਜਿਹੜੇ ਚਾਰਜਿਸ 'ਚ ਉਹ ਚਾਰਜ ਕਰ ਦਿੱਤਾ ਗਿਆ ਹੈਗਾ। ਅੱਜ ਕੈਲੀਫੋਰਨੀਆ ਦੇ ਵਿੱਚ ਪੈਟਰਸਨ ਏਰੀਏ ਦੇ ਲਾਗੇ ਜਿਹੜਾ ਹਾਈਵੇ 5 ਆ, ਆਪਾਂ ਪਤਾ ਹੀ ਆ ਵੀ ਜਿਹੜਾ ਲਾਸ ਐਂਜਲਸ ਨੂੰ ਜਾਂਦਾ ਹੈ, ਉਹਤੇ ਮੇਜਰ ਐਕਸੀਡੈਂਟ ਹੋਇਆ ਜਿਹਦੇ 'ਚ ਇੱਕ ਹੈਜ਼ਮਟ ਦਾ ਜਿਹੜਾ ਟਰੱਕ ਸੀ ਉਹ ਓਵਰਟਰਨ ਹੋ ਗਿਆ, ਜਿਹਦੇ ਨਾਲ ਮੀਲਾਂ ਬੱਧੀ ਜਿਹੜਾ ਟ੍ਰੈਫਿਕ ਆ ਉਹ ਸਟਕ ਹੋ ਗਿਆ। ਇਹ ਕ੍ਰੈਸ਼ ਅੱਜ ਸਵੇਰੇ I-5 ਨਾਰਥ ਸਪੈਰੀ ਐਵਨਿਊ ਦੇ ਲਾਗੇ 10 ਵਜੇ ਜਿਹੜਾ ਵਾਪਰਿਆ CHP ਦੇ ਦੱਸਣ ਦੇ ਮੁਤਾਬਕ। 58 ਸਾਲਾਂ ਦਾ ਡਰਾਈਵਰ ਜਿਹੜਾ ਆ ਉਹਨੂੰ ਸੱਟਾਂ ਲੱਗੀਆਂ ਹੈਗੀਆਂ ਤੇ ਉਸ ਨੂੰ ਐਂਬੂਲੈਂਸ ਦੇ ਰਾਹੀਂ ਡਾਕਟਰਸ ਮੈਡੀਕਲ ਸੈਂਟਰ ਪਹੁੰਚਾਇਆ ਗਿਆ। 43 ਸਾਲਾਂ ਦਾ ਇੱਕ ਪੈਸੇਂਜਰ ਵੀ ਸੀ ਉਹਦੇ ਨਾਲ, ਜੋ ਸਲੀਪਰ ਕੰਪਾਰਟਮੈਂਟ ਦੇ ਵਿੱਚ ਸੀ ਤੇ ਉਹਨੂੰ ਜਿਹੜੀਆਂ ਕਹਿੰਦੇ ਜ਼ਿਆਦਾ ਮੇਜਰ ਸੱਟਾਂ ਲੱਗੀਆਂ ਹੈਗੀਆਂ ਤੇ ਉਸ ਨੂੰ ਹਸਪੀਟਲ ਹੈਲੀਕਾਪਟਰ ਦੇ ਰਾਹੀਂ ਪਹੁੰਚਾਇਆ ਗਿਆ ਹੈਗਾ। ਹੈਜ਼ਰਡਸ ਮਟੀਰੀਅਲ ਦੀ ਜਿਹੜੀ ਟੀਮ ਆ ਉਹ ਸੀਨ ਦੇ ਉੱਤੇ ਪਹੁੰਚੀ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਇਹ ਹਾਈਡਰੋਜਨ ਦੇ ਨਾਲ ਰੈਫਰੀਜਰੇਟਰ ਲਿਕੁਇਡ ਹਾਈਡਰੋਜਨ ਸੀ ਇਸ ਰਿਗ ਦੇ ਟ੍ਰੇਲਰ ਦੇ ਵਿੱਚ ਤੇ ਸਮੈਲਿੰਗ ਜਿਹੜੀ ਉਹਦੀ ਆਰਡਰ ਦੀ ਸੀ ਲੀਕਿੰਗ ਗੈਸ ਦੀ, ਉਹ ਬਹੁਤ ਦੂਰ ਤੱਕ ਜਿਹੜੀ ਆ ਉਹ ਮਹਿਸੂਸ ਕੀਤੀ ਗਈ ਤੇ ਉਸ ਨੂੰ ਜਿਹੜਾ ਹੈਜ਼ਮਟ ਦੀ ਟੀਮ ਆ ਉਹ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਈ। ਸੋ ਟ੍ਰੈਫਿਕ ਲੇਨਸ ਦੋਨਾਂ ਪਾਸਿਆਂ ਨੂੰ ਜਿਹੜੀਆਂ ਕਲੋਜ਼ ਕਰ ਦਿੱਤੀਆਂ ਗਈਆਂ ਸੀ। ਸੋ ਬਾਅਦ ਦੇ ਵਿੱਚ 10 ਵਜੇ ਐਕਸੀਡੈਂਟ ਹੋਇਆ, 1:25 ਤੇ ਜਿਹੜੀ ਆ ਟ੍ਰੈਫਿਕ ਉਹ ਨਾਰਥ ਬਾਉਂਡ ਜਿਹੜਾ ਸੀ ਉਹ ਖੋਲਿਆ, ਉਹ ਟ੍ਰੈਫਿਕ ਸਾਊਥ ਬਾਉਂਡ ਖੋਲਿਆ ਗਿਆ ਤੇ ਨਾਰਥ ਬਾਉਂਡ 4:30 ਵਜੇ ਖੋਲਿਆ ਗਿਆ। ਸੋ ਲੋਕ 4-4 5-5 ਘੰਟੇ ਜਿਹੜੇ ਆ ਹਾਈਵੇ ਦੇ ਉੱਤੇ ਸਟਕ ਰਹੇ। ਜੀ, ਇੱਕ ਸਾਬਕਾ ਕਾਂਗਰਸਮੈਨ ਉਸ ਨੂੰ ਜਿਹੜਾ ਹੁਣ ਦੋਸ਼ੀ ਕਰਾਰ ਦਿੱਤਾ ਗਿਆ ਹੈ, ਕਨਵਿਕਟ ਕਰ ਦਿੱਤਾ ਗਿਆ ਹੈ, ਫਲੋਰੀਡਾ ਦਾ ਸਾਬਕਾ ਕਾਂਗਰਸਮੈਨ ਆ, ਇਹ ਵੈਨੇਜ਼ੁਏਲਾ ਦੇ ਲਈ ਚੋਰੀ ਲੌਬਿੰਗ ਕਰ ਰਿਹਾ ਸੀਗਾ। ਡੇਵਿਡ ਰਿਵੇਰਸ ਰਿਪਬਲਿਕਨ ਪਾਰਟੀ ਦੇ ਨਾਲ ਸੰਬੰਧਿਤ ਜਿਹੜਾ ਰਿਹਾ ਆ ਜਦੋਂ ਇਹ ਕਾਂਗਰਸਮੈਨ ਸੀਗਾ, ਇਸ ਨੇ $50 ਮਿਲੀਅਨ ਕਹਿੰਦਾ ਲਿਆ ਇਸ ਦੀ ਕੰਸਲਟਿੰਗ ਫਰਮ ਨੇ, ਤਾਂ ਜੋ ਕਾਂਗਰਸ ਨੂੰ ਤੇ ਵਾਈਟ ਹਾਊਸ ਨੂੰ ਇਨਫਲੂਐਂਸ ਕਰ ਸਕੇ ਵੀ ਜਿਹੜੀ ਵੈਨੇਜ਼ੁਏਲਾ ਆ ਉਸ ਉੱਤੇ ਜਿਹੜੀਆਂ ਇੱਕ ਹਿਸਾਬ ਦੇ ਨਾਲ ਸੈਂਕਸ਼ਨਸ ਲਾਈਆਂ ਆ ਤੇ ਜਾਂ ਜਿਹੜੇ ਉਹ ਰਿਸ਼ਤੇ ਆ ਉਹਨਾਂ ਵਿੱਚ ਸੁਧਾਰ ਜਿਹੜਾ ਉਹ ਕਰਵਾਇਆ ਜਾਵੇ। ਕਹਿੰਦੇ ਵੀ 2017-2018 ਦੇ ਵਿਚਾਲੇ ਵੈਨੇਜ਼ੁਏਲਾ ਦੀ ਸਰਕਾਰ ਦੇ ਬਿਹਾਫ ਦੇ ਉੱਤੇ ਇਹ ਚੋਰੀ ਛਿਪੇ ਜਿਹੜੀ ਉਹ ਲੌਬਿੰਗ ਕਰ ਰਿਹਾ ਸੀਗਾ। ਪ੍ਰੋਸੀਕਿਊਟਰਸ ਨੇ 5 ਹਫ਼ਤੇ ਚੱਲੇ ਟ੍ਰਾਇਲ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਐਵੀਡੈਂਸ ਆ ਉਹ ਪੇਸ਼ ਕੀਤੇ ਜੋ ਮਿਆਮੀ 'ਚ ਵਾਪਰਿਆ ਵੀ ਵੈਨੇਜ਼ੁਏਲਾ ਦੀ ਸਟੇਟ ਰਨ ਕੰਪਨੀ ਉਹਨਾਂ ਨੇ ਸੀਕ੍ਰੇਟਲੀ ਮਿਸਟਰ ਰਿਵੇਰਾ ਦੀ ਕੰਸਲਟਿੰਗ ਫਰਮ ਨੂੰ $50 ਮਿਲੀਅਨ ਦੇ ਵਿੱਚ ਹਾਇਰ ਕੀਤਾ ਸੀਗਾ। ਜਦ ਇਹ ਇਲੈਕਸ਼ਨ ਰਨ ਕਰਦਾ ਸੀਗਾ ਮਿਸਟਰ ਰਿਵੇਰਾ ਇੱਕ ਰਿਪਬਲਿਕਨ ਦੇ ਤੌਰ ਦੇ ਉੱਤੇ, ਪਬਲਿਕ ਦੇ ਵਿੱਚ ਇਸਨੇ ਇੱਕ ਵੱਖਰੀ ਆਪਣੀ ਇਮੇਜ ਆ ਉਹ ਪੇਸ਼ ਕੀਤੀ ਸੀਗੀ। ਇਹ ਕਮਿਊਨਿਸਟਾਂ ਦੇ ਬੜੇ ਉਲਟ ਜਿਹੜਾ ਉਹ ਬਿਆਨ ਦਿੰਦਾ ਸੀਗਾ, ਸਟੇਟ ਲਾਅ ਮੇਕਰ ਵੀ ਸੀਗਾ, ਫਿਰ ਕਾਂਗਰਸਮੈਨ ਵੀ ਜਿਹੜਾ ਉਹ ਬਣਿਆ, ਪਰ ਅੰਦਰ ਖਾਤੇ ਉਹਨਾਂ ਹੀ ਕਾਮਰੇਡਾਂ ਤੋਂ $50 ਮਿਲੀਅਨ ਲੈ ਕੇ ਉਹਨਾਂ ਨੂੰ ਰਾਹਤ ਦਿਵਾਉਣ ਦੇ ਲਈ ਲੌਬਿੰਗ ਦਾ ਜਿਹੜਾ ਉਹ ਕੰਮ ਕਰਦਾ ਜਿਹੜਾ ਹੋ ਰਿਹਾ ਆ। ਸਦਰਨ ਡਿਸਟ੍ਰਿਕਟ ਆਫ ਫਲੋਰੀਡਾ ਦੇ ਜਿਹੜੇ US ਅਟਰਨੀ ਨੇ ਜੇਸਨ ਰੈਡਿਨ, ਉਹਨਾਂ ਨੇ ਕਿਹਾ ਵੀ ਇਹ ਜਿਹੜੀਆਂ ਕਨਵਿਕਸ਼ਨਸ ਆ, ਇਹ ਜਿਹੜੇ ਦੋਸ਼ ਹੈ ਸਾਫ਼ ਦੱਸ ਰਹੇ ਨੇ ਵੀ ਸਿੰਪਲ ਟਰੁੱਥ ਕੀ ਆ, ਸੱਚ ਜਿਹੜਾ ਉਹ ਕੀ ਆ। ਕਹਿੰਦੇ ਵੀ ਇਸ ਨੇ ਰਿਵੇਰਾ ਨੇ ਜਿਹੜਾ ਐਕਸੈਸ ਆ ਉਸ ਨੂੰ ਵੇਚਿਆ, ਆਪਣੇ ਇਨਫਲੂਐਂਸ ਨੂੰ ਜਿਹੜਾ ਉਹ ਵੇਚਿਆ, ਤਾਂ ਜੋ ਜਿਹੜੇ ਬਾਹਰਲੀ ਇੱਕ ਸਰਕਾਰ ਆ ਜਿਹੜੀ ਰਜੀਮ ਆ ਉਹ ਇੱਥੇ ਜਿਹੜਾ ਆਪਣਾ ਇਨਫਲੂਐਂਸ ਆ ਉਹ ਵਧਾ ਸਕੇ। ਕਹਿੰਦੇ ਵੀ ਸਾਊਥ ਫਲੋਰੀਡਾ ਵਿੱਚ ਤਾਂ ਆਲਰੇਡੀ ਉਸ ਮੁਲਕ ਦੇ ਜਿਹੜੇ ਝੰਬੇ ਲੋਕ ਆ, ਕਾਮਰੇਡਾਂ ਦੇ ਜਿਹੜੇ ਝੰਬੇ ਲੋਕ ਆ ਕਮਿਊਨਿਸਟ ਆਪਰੈਸ਼ਨ ਦੇ, ਉਹ ਆਪਣੇ ਆਪ ਨੂੰ ਇਸ ਤੋਂ ਠੱਗੇ ਹੋਏ ਮਹਿਸੂਸ ਜਿਹੜੇ ਉਹ ਕਰ ਰਹੇ ਸੀਗੇ। ਸੋ ਜਿਹੜੇ ਜਿਊਰੀ ਨੇ ਜੋ ਟ੍ਰਾਇਲ 5 ਹਫ਼ਤੇ ਦੇ ਲਈ ਚੱਲਿਆ, ਉਹਨਾਂ ਦੀਆਂ ਜ਼ਿਰਾ ਸੁਣੀਆਂ ਤੇ ਫਿਰ ਇਵੈਂਚੁਅਲੀ ਇਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈਗਾ ਆ। ਤੇ ਇਹਦਾ ਜਿਹੜਾ ਡਿਫੈਂਸ ਦਾ ਲਾਇਰ ਸੀ ਡੇਵਿਡ ਵਾਈਨਸਟੀਨ, ਉਹਨੇ ਕਿਹਾ ਵੀ ਇਹ ਫਲਾਈਟ ਰਿਸਕ ਨਹੀਂ ਹੈਗਾ ਕਿਉਂਕਿ ਇਹਦੇ ਜਿਹੜੇ 2 ਨੌਜਵਾਨ ਜਵਾਨ ਜਿਹੜੇ ਬੱਚੇ ਆ ਤੇ ਇਹਦੀ ਜਿਹੜੀ ਇੱਕ X-wife ਆ ਉਹ ਅਟਲਾਂਟਾ ਏਰੀਆ ਦੇ ਵਿੱਚ ਰਹਿੰਦੀ ਹੈਗੀ ਆ। ਜੱਜ ਮਲੀਸਾ ਡੇਮੀਅਨ ਫੈਡਰਲ ਡਿਸਟ੍ਰਿਕਟ ਕੋਰਟ ਜੋ ਮਿਆਮੀ ਦੇ ਵਿੱਚ ਆ, ਉਹ ਪ੍ਰੋਸੀਕਿਊਟਰਸ ਦੇ ਨਾਲ ਮੰਨੀ ਤੇ ਉਹਨਾਂ ਨੇ ਕਿਹਾ US ਮਾਰਸ਼ਲ ਨੂੰ ਵੀ ਭਾਈ ਇਹਨੂੰ ਚੱਕ ਕੇ ਲੈ ਜਾਓ, ਇਹਨੂੰ ਕਸਟਡੀ ਦੇ ਵਿੱਚ ਜਿਹੜਾ ਉਹ ਹੁਣ ਸੁੱਟੋ। ਸੋ 12 ਮੈਂਬਰ ਜਿਹੜੀ ਜਿਊਰੀ ਆ ਉਹਨਾਂ ਨੇ ਜਿਹੜਾ ਇਸ ਨੂੰ ਕਨਵਿਕਟ ਆ ਉਹ ਕੀਤਾ ਸੀਗਾ। ਸੋ $50 ਮਿਲੀਅਨ ਲੈ ਕੇ ਕਾਮਰੇਡਾਂ ਨੂੰ ਇਹ ਜਿਹੜੀ ਰਾਹਤ ਦਿਵਾਉਣ ਦੀ, ਉੱਥੇ ਵੈਨੇਜ਼ੁਏਲਾ ਦੀ ਸਰਕਾਰ ਨੂੰ, ਉੱਥੋਂ ਦੀ ਸਟੇਟ ਰਨ ਆਇਲ ਕੰਪਨੀ ਨੂੰ ਰਾਹਤ ਦਿਵਾਉਣ ਦੀ ਜਿਹੜੀ ਕੋਸ਼ਿਸ਼ ਆ ਉਸ ਦੇ ਵਿੱਚ ਲੱਗਾ ਸੀਗਾ। ਸੋ ਹੁਣ ਆਉਂਦੇ ਸਮੇਂ ਦੇ ਵਿੱਚ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਜਾਵੇਗੀ।
ਬੇਰੀਏ ਦੇ ਸ਼ਹਿਰ ਨਿਊਯਾਰਕ ਦੇ ਵਿੱਚ ਨਿਊਯਾਰਕ ਦੀ ਪੁਲਿਸ ਨੇ 3 ਜਿਹੜੇ ਲੋਕ ਆ ਉਹਨਾਂ ਨੂੰ ਅਰੈਸਟ ਕੀਤਾ ਹੈਗਾ। ਜੋ ਇੱਕ ਸਟਿੰਗ ਉਹਨੇ ਕੀਤਾ ਸੀ ਟਾਰਗੇਟਿੰਗ ਚਾਈਲਡ ਪ੍ਰੀਡੇਟਰਸ, ਜਿਨ੍ਹਾਂ ਦੇ ਵਿੱਚ ਜੇਮ ਬਾਂਗ 63 ਸਾਲਾਂ ਦਾ ਫਰੀਮੌਂਟ ਦਾ ਰਹਿਣ ਵਾਲਾ, ਅਨੀਸ਼ ਦੱਤ ਇਹ ਇੰਡੀਅਨ ਮੂਲ ਦਾ 48 ਸਾਲਾਂ ਦਾ ਸੈਨ ਲਿਆਂਡਰੋ ਦਾ ਰਹਿਣ ਵਾਲਾ, ਮਾਰਟਿਨ ਕਪਾਤੀ 31 ਸਾਲਾਂ ਦਾ ਇਹ ਮਾਊਂਟਨ ਵਿਊ ਦਾ ਰਹਿਣ ਵਾਲਾ ਹੈਗਾ। ਕਹਿੰਦੇ ਵੀ ਇਹ ਕਮਿਊਨੀਕੇਸ਼ਨ ਕਰ ਰਿਹਾ ਸੀ ਆਨਲਾਈਨ ਜਦੋਂ ਅੰਡਰ ਕਵਰ ਆਫੀਸਰਸ ਜਿਹੜੇ ਐਜ਼ ਏ ਮਾਈਨਰ ਗੱਲਬਾਤ ਕਰ ਰਹੇ ਸੀ। ਉਹ ਇਹ ਇੱਕ ਜਗ੍ਹਾ ਤੇ ਗਏ ਜਿੱਥੇ ਜਗ੍ਹਾ ਫਿਕਸ ਕੀਤੀ ਗਈ ਸੀ ਤਾਂ ਕਿ ਟੂ ਅੰਗੇਜ ਇਨ ਅਨਲਾਫੁਲ ਸੈਕਸ਼ੂਅਲ ਐਕਟੀਵਿਟੀ, ਤੇ ਉੱਥੇ ਜਦੋਂ ਗਏ ਉੱਥੇ ਨਿਊਯਾਰਕ ਦੀ ਪੁਲਿਸ ਆਲਰੇਡੀ ਹਾਜ਼ਰ ਸੀ ਘਰ ਦੇ ਵਿੱਚ ਤੇ ਉਹਨਾਂ ਨੇ ਇਹਨਾਂ ਨੂੰ ਅਰੈਸਟ ਕਰ ਲਿਆ। ਸੋ ਨਿਊਯਾਰਕ ਦੀ ਪੁਲਿਸ ਡਿਪਾਰਟਮੈਂਟ ਨੇ ਕਿਹਾ ਵੀ ਮਲਟੀ ਏਜੰਸੀ ਆਪਰੇਸ਼ਨ ਕੀਤਾ ਗਿਆ। ਇਦਾਂ ਦੇ ਆਪਰੇਸ਼ਨ ਬਹੁਤ ਵਾਰ ਹੁੰਦੇ ਆ। ਸੋ ਇਸ ਆਪਰੇਸ਼ਨ ਦੇ ਵਿੱਚ ਫਰੀਮੌਂਟ ਪੁਲਿਸ, ਮੈਲਨੋ ਪਾਰਕ ਪੁਲਿਸ, ਯੂਨੀਅਨ ਸਿਟੀ ਪੁਲਿਸ, ਸਾਊਥ ਅਲਾਮੀਡਾ ਕਾਉਂਟੀ ਮੇਜਰ ਕ੍ਰਾਈਮ ਟਾਸਕ ਫੋਰਸ, ਨਾਰਥਰਨ ਕੈਲੀਫੋਰਨੀਆ ਰੀਜਨਲ ਇੰਟੈਲੀਜੈਂਸ ਸੈਂਟਰ ਵਾਲੇ ਇਨਵੋਲਵ ਸੀਗੇ। ਸੋ ਇਹ ਵੱਖ-ਵੱਖ ਸ਼ਹਿਰਾਂ 'ਚ ਵੀ ਹੁੰਦਾ ਰਹਿੰਦਾ। ਸੋ ਇਹ ਵਧੀਆ ਗੱਲ ਹੈਗੀ ਆ, ਜਿਹੜੇ ਇਦਾਂ ਦੇ ਬੰਦੇ ਗੰਦੇ ਆ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਹੈਗਾ। ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਸੀਸਿਸ ਨੇ ਆਪਣੀ 2025 ਦੀ ਪਬਲਿਕ ਰਿਪੋਰਟ ਜਿਹੜੀ ਹਰਜੋਤ ਸਿੰਘ ਜੀ ਜਾਰੀ ਕੀਤੀ ਹੈ, ਜਿਸ ਵਿੱਚ ਇੰਡੀਆ ਦਾ ਜਿਹੜਾ ਨਾਮ ਇੱਕ ਵਾਰੀ ਫੇਰ ਆਇਆ ਹੈਗਾ ਆ। ਜਿਹੜੀ ਸੀਸਿਸ ਦੀ ਇਹ ਪਬਲਿਕ ਰਿਪੋਰਟ ਆ ਉਹ ਕਹਿੰਦੀ ਹੈ ਵੀ 2025 ਦੇ ਵਿੱਚ ਜਿਹੜੇ ਪਿਛਲੇ ਸਾਲ ਦੇ ਵਿੱਚ ਜਿਨ੍ਹਾਂ ਨੇ ਬਾਹਰੀ ਦਖਲਅੰਦਾਜ਼ੀ, ਵਿਦੇਸ਼ੀ ਦਖਲਅੰਦਾਜ਼ੀ, ਫੋਰਨ ਇੰਟਰਫੇਰੈਂਸ, ਐਸਪੀਓਨਾਜ, ਜਸੂਸੀ ਜਿਹੜੀ ਕੈਨੇਡਾ ਦੇ ਉਲਟ ਕੀਤੀ ਆ, ਉਹਦੇ ਵਿੱਚ ਜਿਹੜੇ 5 ਮੁਲਕ ਟੌਪ ਦੇ ਜਿਹੜੇ ਉਹ ਆਏ ਆ ਉਹਨਾਂ ਵਿੱਚ ਭਾਰਤ ਵੀ ਸ਼ਾਮਲ ਸੀ। ਚਾਈਨਾ ਪਹਿਲੇ ਤੇ, ਦੂਜੇ ਤੇ ਇੰਡੀਆ, ਤੀਜੇ ਤੇ ਰਸ਼ੀਆ, ਚੌਥੇ ਤੇ ਈਰਾਨ ਤੇ ਪੰਜਵੇਂ ਤੇ ਪਾਕਿਸਤਾਨ ਕਹਿੰਦੇ ਵੀ ਉਹ ਜਿਹੜਾ ਉਹ ਰਿਹਾ ਹੈਗਾ ਆ। ਹੁਣ ਤੁਸੀਂ ਦੇਖੋ ਹਰਜੋਤ ਸਿੰਘ ਜੀ, ਇੱਕ ਪਾਸੇ ਤਾਂ ਸੀਸਿਸ ਉੱਥੋਂ ਦੀ ਲਾ ਐਨਫੋਰਸਮੈਂਟ ਲਗਾਤਾਰ ਭਾਰਤ ਦਾ ਚਿਹਰਾ ਜਿਹੜਾ ਉਹ ਨੰਗਾ ਕਰ ਰਹੀ ਆ ਵੀ ਕੈਨੇਡਾ ਦੇ ਵਿੱਚ ਉਹ ਕੀ ਕੁਛ ਕਰ ਰਹੇ ਆ। ਦੂਜੇ ਪਾਸੇ ਉੱਥੇ ਦੀ ਸਰਕਾਰ ਸ਼ਹੀਦ ਨਿੱਜਰ ਹੋਣਾ ਦੇ ਕੇਸ ਦੇ ਮਾਮਲੇ ਦੇ ਵਿੱਚ ਕਈ ਗੱਲਾਂ ਨੂੰ ਲੁਕਾ ਕੇ ਰੱਖਣ ਦੀ ਜਿਹੜੀ ਉਹ ਕੋਸ਼ਿਸ਼ ਦੇ ਵਿੱਚ ਲੱਗੀ ਆ ਵੀ ਤਾਂ ਜੋ ਉਸ ਸਰਕਾਰ ਦੇ ਨਾਲ ਉਹਨਾਂ ਦੇ ਜਿਹੜੇ ਰਿਸ਼ਤੇ ਆ ਉਹ ਠੀਕ ਜਿਹੜੇ ਉਹ ਰਹਿਣ, ਉਹ ਹੋਰ ਜ਼ਿਆਦਾ ਨਾ ਵਿਗੜਨ। ਲਾ ਐਨਫੋਰਸਮੈਂਟ ਉੱਥੋਂ ਦੇ ਪੁਰਾਣੇ ਜਿਹੜੇ ਇੰਟੈਲੀਜੈਂਸ ਦੇ ਜਿਹੜੇ ਆਫੀਸਰ, ਸੀਸਿਸ ਦੀ ਜਿਹੜੀ ਤਾਜ਼ਾ ਰਿਪੋਰਟ ਆ ਉਸ ਚੀਜ਼ ਦੇ ਉੱਤੇ ਮੋਹਰ ਲਾ ਰਹੀ ਆ ਜੋ ਸਿੱਖ ਪਿਛਲੇ ਲੰਮੇ ਅਰਸੇ ਤੋਂ ਕਹਿੰਦੇ ਆ ਰਹੇ ਆ ਵੀ ਭਾਰਤ ਦੇ ਦੁਆਰਾ ਕੈਨੇਡਾ ਦੇ ਵਿੱਚ ਦਖਲਅੰਦਾਜ਼ੀ ਤੇ ਉੱਥੇ ਜਿਹੜੀ ਜਸੂਸੀ ਆ ਉਹ ਕੀਤੀ ਜਾ ਰਹੀ ਆ ਕੈਨੇਡੀਅਨਸ ਦੇ ਉਲਟ, ਤੇ ਇਹਨਾਂ ਦੀ ਇਹ ਰਿਪੋਰਟ ਉਸ ਚੀਜ਼ ਨੂੰ ਜਿਹੜੀ ਉਹ ਮੰਨਦੀ ਵੀ ਹੈਗੀ ਆ। ਸੋ ਹੁਣ ਇਹ ਦੇਖਣਾ ਹੋਊਗਾ ਵੀ ਇਸ ਨੂੰ ਲੈ ਕੇ ਕੈਨੇਡੀਅਨ ਜਿਹੜੀ ਕਾਨੂੰਨ ਘਾੜੇ ਆ ਜਾਂ ਉੱਥੋਂ ਦੀ ਸਰਕਾਰ ਆ ਕੀ ਕਦਮ ਚੱਕਦੀ ਆ, ਤੇ ਜਿਹੜੀ ਸਿੱਖ ਕਮਿਊਨਿਟੀ ਆ ਉਹ ਇਸ ਨੂੰ ਕਿਸ ਤਰੀਕੇ ਦੇ ਨਾਲ ਉੱਥੇ ਪ੍ਰੈਜ਼ੈਂਟ ਕਰਨ ਦੇ ਵਿੱਚ ਕਾਮਯਾਬ ਜਿਹੜੀ ਉਹ ਰਹਿੰਦੀ ਆ। ਪਰ ਕਲੀਅਰ ਕਰ ਦਿੱਤਾ ਆ ਸੀਸਿਸ ਨੇ ਇੱਕ ਵਾਰੀ ਫੇਰ ਵਿਦੇਸ਼ੀ ਦਖਲਅੰਦਾਜ਼ੀ ਤੇ ਜਸੂਸੀ ਦੇ ਵਿੱਚ ਭਾਰਤ ਉੱਥੇ ਜਿਹੜੇ ਟੌਪ ਦੇ ਮੁਲਕਾਂ ਦੇ ਵਿੱਚ ਰਿਹਾ ਆ ਜਿਨ੍ਹਾਂ ਨੇ ਕੈਨੇਡਾ ਦੇ ਉਲਟ ਇਦਾਂ ਦੀਆਂ ਕਾਰਵਾਈਆਂ ਕੀਤੀਆਂ ਆ। ਬੇਰੀਏ ਦੇ ਕੁਛ ਜਿਹੜੇ ਬੱਚੇ ਆ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ। ਸੈਕਰਾਮੈਂਟੋ ਇੱਕ ਪਾਰਟੀ ਹੋਈ ਸੀ ਜਿੱਥੇ ਇੱਕ ਰੈਪਰ ਸੀਗਾ। ਜਦੋਂ ਉਹ ਰੈਪਰ ਉਸ ਪਾਰਟੀ ਤੋਂ ਬਾਹਰ ਨਿਕਲ ਰਿਹਾ ਸੀਗਾ, ਮਾਰਚ 15 ਦੀ ਗੱਲ ਆ, 4366 ਓਵਨ ਬੁਲੇਵਰਡ ਦੇ ਉੱਤੇ, ਤੇ ਉਹਨਾਂ ਨੇ ਉੱਥੇ 70 ਗੋਲੀਆਂ ਚਲਾਈਆਂ, ਜਿਹਦੇ ਨਾਲ ਇੱਕ ਊਬਰ ਦੇ ਜਿਹੜੇ ਪੈਸੇਂਜਰ ਸੀਗੇ ਉਹਨਾਂ ਦੇ ਜਿਹੜੀਆਂ ਗੋਲੀਆਂ ਲੱਗ ਗਈਆਂ ਤੇ 2 ਜਾਣਿਆਂ ਦੀਆਂ ਜਿਹੜੀਆਂ ਆ ਮੌਤਾਂ ਹੋ ਗਈਆਂ। ਸੋ ਇੱਕ ਬੀਬੀ ਸੀ ਕਾਰ ਦੇ ਵਿੱਚ ਤੇ ਇੱਕ ਬੰਦਾ ਸੀ। ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਉਹਨਾਂ ਦਾ ਕਿਸੇ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀਗਾ। ਅਪ੍ਰੈਲ 20 ਨੂੰ ਜਿਹੜੇ ਸਸਪੈਕਟ ਅਰੈਸਟ ਕੀਤੇ ਗਏ, ਜਿਨ੍ਹਾਂ ਦੇ ਵਿੱਚ 2 ਜੁਵੈਨਲਸ ਆ ਓਕਲੈਂਡ ਦੇ ਤੇ ਸੈਕਰਾਮੈਂਟੋ ਦੇ, ਤੇ ਇਸੇ ਤਰ੍ਹਾਂ ਜਿਹੜਾ 5ਵਾਂ ਸਸਪੈਕਟ ਆ ਉਹ ਐਮਰੀਵਿਲ ਤੋਂ ਜਿਹੜਾ ਰਹਿਣ ਵਾਲਾ ਆ ਤੇ ਉਹ ਪੋਰਟੋ ਰੀਕੋ ਭੱਜ ਗਿਆ ਸੀ। ਉੱਥੇ ਜਿਹੜਾ ਉਹਨੂੰ ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਜਦੋਂ ਉਹ ਜਾ ਰਿਹਾ ਸੀ ਪੋਰਟੋ ਰੀਕੋ ਨੂੰ, ਉਸ ਨੂੰ ਅਰੈਸਟ ਕਰ ਲਿਆ ਗਿਆ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਜਿਹੜਾ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਉਹ ਸਮਾਪਤ ਆ। ਜਾਂਦੇ ਜਾਂਦੇ ਜੇ ਮਾਰਕੀਟਸ ਦੇ ਬਾਰੇ ਤੁਹਾਨੂੰ ਜਿਹੜਾ ਦੱਸਦੇ ਜਾਈਏ ਤਾਂ ਡਾਓ ਜੋਨ ਦੇ ਵਿੱਚ ਅੱਜ 153 ਪੁਆਇੰਟਾਂ ਦੀ ਗਿਰਾਵਟ ਦਰਜ ਹੋਈ, 49,499। S&P 21 ਪੁਆਇੰਟ ਵੱਧ ਕੇ 7230, ਨੈਸਡੈਕ 222 ਪੁਆਇੰਟ ਵੱਧ ਕੇ 25,114 ਦੇ ਉੱਤੇ। ਸੋਨੇ ਦਾ ਭਾਅ 4600 ਤੇ $26 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $103 ਪ੍ਰਤੀ ਬੈਰਲ। 10 ਈਅਰ ਯੀਲਡ 4.37%। ਕ੍ਰਿਪਟੋ ਕਰੰਸੀ ਬਿਟਕੋਇਨ 78,333 ਤੇ ਇਥੀਰੀਅਮ $2296 ਦੇ ਬਰਾਬਰ
ਚੱਲ ਰਿਹਾ ਹੈ। ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ ਰਹੇ ਆ, ਪਾਕਿਸਤਾਨ ਦੇ 278 ਰੁਪਏ ਤੇ 75 ਪੈਸੇ, ਇੰਡੀਆ ਦੇ 94 ਰੁਪਏ ਤੇ 78 ਪੈਸੇ। ਤੇ ਜਾਂਦੇ ਜਾਂਦੇ ਦੱਸਦੇ ਜਾਈਏ, ਕੱਲ ਨੂੰ ਇਮੀਗ੍ਰੇਸ਼ਨ ਦਾ ਸ਼ੋਅ ਹੋਣਾ, ਜੇ ਤਿਰਕੀ ਆਣਾ ਹੋਣਾ ਦਾ, ਤੇ ਇਸ ਵਾਰ ਕੁਐਸਚਨ ਲੈਣੇ ਆਪਾਂ ਜਾਂ ਨਹੀਂ? ਜੀ ਬਿਲਕੁਲ। ਸੋ ਸੋ ਸਵਾਲ ਲਏ ਜੇ 2 ਜਾਣਗੇ। ਹਫ਼ਤੇ ਆਪਾਂ ਕੁਐਸਚਨ ਲੈ ਨਹੀਂ ਸਕੇ, ਸੋ ਇਸ ਵਾਰੀ ਜੇ ਕਿਸੇ ਦਾ ਕੋਈ ਇਮੀਗ੍ਰੇਸ਼ਨ ਨਾਲ ਰਿਲੇਟਡ ਕੁਐਸਚਨ ਹੋਇਆ ਤੇ ਤੁਸੀਂ 9:30 ਵਜੇ 10 ਵਜੇ ਦੇ ਕਰੀਬ ਜਿਹੜੀਆਂ ਪੰਜਾਬੀ ਰੇਡੀਓ USA 408 272 5200 ਤੇ ਕਾਲ ਕੈਲੀਫੋਰਨੀਆ ਕਰਕੇ ਟਾਈਮ ਦੇ ਮੁਤਾਬਕ। ਕੈਲੀਫੋਰਨੀਆ ਸਮੇਂ ਦੇ ਮੁਤਾਬਕ ਉਹ ਜਿਹੜੇ ਕੁਐਸਚਨਸ ਆ ਉਹਨਾਂ ਦੇ ਜਿਹੜੇ ਆਨਸਰ ਆ ਉਹ ਵਕੀਲ ਸਾਹਿਬ ਤੋਂ ਲੈ ਸਕਦੇ ਹੋ। ਜੀ, ਹੁਣ ਲੈਂਦੇ ਹਾਂ ਜੀ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। US